ਸਿਆਸਤਦਾਨ ਬੜੀਆਂ ਜਿਹੜੇ ਆ ਉਹ ਵਾਅਦੇ ਕਰਦੇ ਆ, ਕਰ ਦਿਆਂਗੇ, ਉਹ ਕਰ ਦਿਆਂਗੇ। ਵਟਸਐਪ ਯੂਨੀਵਰਸਿਟੀ ਤੇ ਕਈ ਵਾਰੀ ਭਾਰਤ ਨੂੰ ਨੰਬਰ 1 ਦਾ ਖਿਤਾਬ ਕਈ ਚੀਜ਼ਾਂ ਦੇ ਵਿੱਚ ਦਿੱਤਾ, ਪਰ ਆਖਿਰਕਾਰ ਕਹਿੰਦੇ ਮਿੱਤਰੋ ਭਾਰਤ ਦੁਨੀਆ 'ਚ ਬਣ ਹੀ ਗਿਆ ਨੰਬਰ 1। बिल्कुल मित्रों, मैं ना कहता था कि दुनिया को नंबर 1 बना दूंगा, दुनिया में भारत को बना दिया ना। चलो बिल्कुल जी, चाहे जनसंख्या के हवाले नाल ही सही, सो जिन्हों विश्व की शक्ति कहण दा जां राजनीतिक दा पेच के हवाले नाल कई मामलों च नंबर 1 लियाउण दीयां गल्लां हुंदियां रहीआं। हाँ, वो जनसंख्या के मामले च अज दुनिया का सब तो नंबर 1 जां मोहरी देश बन के नितरे। सो जनसंख्या के हवाले नाल, गिणती के हवाले नाल असीं दुनिया दे विच हुण सब तो वड्डा मुल्क बन गए हैं, वड्डी जनसंख्या वाला मुल्क बन गया, वड्डी आबादी वाला मुल्क बन गया, ते अपने ही गवांढी मुल्क चीन नूं पछाड़ के असीं रुतबा हासिल कीता। पूरे रुतबे दा यूनाइटेड नेशनस जिहड़ा मतलब हैगा पापूलेशन फंड, ਉਹਨੇ इस चीज़ का ऐलान किया कि यूनाइटेड नेशन पापूलेशन फंड जिहड़ा UNFPA ਉਹਦੇ ਵੱਲੋਂ ਇਹ ਤੱਥ ਅੰਕੜੇ ਦਿੱਤੇ ਗਏ ਕਿ ਇਸ ਮੌਕੇ ਭਾਰਤ ਦੀ ਆਬਾਦੀ ਲਗਭਗ 143 ਕਰੋੜ ਹੋ ਗਈ ਆ, ਜਦੋਂ ਕਿ ਚੀਨ ਦੀ ਆਬਾਦੀ ਅਜੇ 142 ਕਰੋੜ 57 ਲੱਖ ਦੇ ਕਰੀਬ ਆ, ਤੇ ਅਸੀਂ 86 ਲੱਖ ਨੂੰ ਟੱਪ ਗਏ। ਮਤਲਬ 30-32 ਲੱਖ ਦਾ ਸਾਡੇ ਚ ਫਰਕ ਹੈਗਾ। ਤੇ ਜਿੰਨੀ ਦੇਰ ਚ ਅਸੀਂ ਗੱਲਬਾਤ ਕਰ ਰਹੇ ਉਨੀ ਦੇਰ ਚ ਅਸੀਂ ਜਨਸੰਖਿਆ ਹੋਰ ਵਧੀ ਜਾਂਦੀ ਹੈ, ਇਸ ਲਈ ਅਸੀਂ ਹੋਰ ਮੂਹਰੇ ਜਾਈ ਜਾਣਾ। ਉਹ ਅੰਕੜਾ ਅਗੇ ਜੇ ਬਹੁਤ ਅੱਗੇ ਤੱਕ ਜਾਣਾ। ਇੱਕ ਵਾਰ 167 ਕਰੋੜ ਤੱਕ ਭਾਰਤ ਦੀ ਆਬਾਦੀ ਜਾਣ ਦੇ ਅੰਦਾਜ਼ੇ ਲਾਏ ਜਾ ਰਹੇ ਨੇ। ਉਹ ਤੋਂ ਬਾਅਦ ਫਿਰ ਮੋੜਾ ਕੱਟਣਾ ਸ਼ੁਰੂ ਹੋਣਾ, ਪਰ ਤਦ ਤੱਕ ਚੀਨ ਦੀ ਆਬਾਦੀ ਬਹੁਤ ਘਟ ਜਾਣੀ। ਸੋ ਇਸ ਲਈ ਉਸ ਹਵਾਲੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਕਿ ਇਸ ਮੌਕੇ ਇਹ ਜਿਹੜੇ ਅੰਕੜੇ ਆਏ ਨੇ ਉਹਦੇ ਹਵਾਲੇ ਨਾਲ ਭਾਰਤ ਦੀ ਆਬਾਦੀ ਇਸ ਮੌਕੇ 142 ਕਰੋੜ 86 ਲੱਖ ਹੈ, ਤੇ ਚੀਨ ਦੀ ਆਬਾਦੀ ਇਸ ਮੌਕੇ 142 ਕਰੋੜ 57 ਲੱਖ ਹੈ। ਸੋ 30 ਲੱਖ ਦਾ ਜਿਹੜਾ ਇਹ ਫਰਕ ਹੈ, ਉਹਦੇ ਨਾਲ ਅਸੀਂ ਉਹਦੇ ਨਾਲੋਂ ਮੂਹਰੇ ਆ। ਸੋ ਇਸ ਲਈ ਅਸੀਂ ਹੁਣ ਦੁਨੀਆ ਦੇ ਨੰਬਰ 1 ਬਣ ਗਏ। ਪਰ ਕੱਲਾ ਅੰਕੜਿਆਂ ਦੇ ਹਵਾਲੇ ਨਾਲ ਹੀ ਨਹੀਂ, ਜੇਕਰ ਇਸ ਨੂੰ ਵੱਖੋ-ਵੱਖ ਨਜ਼ਰੀਏ ਤੋਂ ਦੇਖਣਾ ਹੋਵੇ ਤਦ ਵੀ ਇਹਦੇ ਕਈ ਪਹਿਲੂ ਨੇ। ਅਸੀਂ ਦੁਨੀਆ ਦੇ ਵਿੱਚ ਇਸ ਮੌਕੇ ਗਿਣਤੀ 'ਚ ਇਸ ਕਦਰ ਹੋ ਗਏ ਆ ਰਾਜਕਰਨ ਜੀ, ਕਿ ਜੇਕਰ ਭਾਰਤੀਆਂ ਦਾ ਕੱਦ ਦੀ ਔਸਤ ਕੱਢੀ ਜਾਵੇ ਤਾਂ ਸਾਡੀ ਕੱਦ ਦੀ ਔਸਤ 5.5 ਬਣਦੀ ਆ। 5x5, 5x6 ਇੰਨੀ ਕੁ ਔਸਤ ਸਾਡੀ ਬਣਦੀ ਆ। ਉਸ ਔਸਤ ਦੇ ਹਿਸਾਬ ਨਾਲ ਜੇ ਸਮੁੱਚੀ ਆਬਾਦੀ ਨੂੰ ਬੰਦੇ ਤੇ ਬੰਦਾ ਖੜਾ ਕਰਕੇ ਮੋਢਿਆਂ ਤੇ ਖੜਾ ਕਰ ਦਈਏ ਤਾਂ ਅਸੀਂ ਚੰਦਰਮਾ ਤੋਂ ਪਾਰ ਜਾਂਦੇ। ਇੰਨੀ ਸਾਡੀ ਆਬਾਦੀ ਹੋ ਗਈ। ਮਤਲਬ ਇੱਥੋਂ ਅੰਦਾਜ਼ਾ ਲਾ ਲਓ। ਉਹ ਕਹਿੰਦੇ ਹੁੰਦੇ ਸੀ ਨਾ ਕਿ ਇਹ ਨਹਿਰ ਇੰਨੀ ਡੂੰਘੀ ਆ, 7 ਹਾਥੀ ਡੁੱਬ ਜਾਂਦੇ ਨੇ, ਹਾਥੀ ਖੜਾ ਕਰ ਲਓ। ਸੋ ਇਸ ਲਈ ਅਸੀਂ ਚੰਦਰਮਾ ਤੋਂ ਪਾਰ ਚਲੇ ਜਾਂਦੇ ਹਾਂ। ਦੂਸਰੇ ਪਾਸੇ ਖਾਸ ਗੱਲ ਇਹ ਹੈ ਕਿ ਅਸੀਂ ਹੁਣ ਦੁਨੀਆ ਦੇ ਵਿੱਚ ਨੌਜਵਾਨ ਮੁਲਕ ਹਾਂ ਜੀ। ਭਾਰਤ ਦੀ ਔਸਤ ਉਮਰ 28 ਸਾਲ ਹੈ। ਇਹ ਤੋਂ ਵੱਧ ਹੋਰ ਨੌਜਵਾਨ ਮੁਲਕ ਕਿਹੜਾ ਹੋਊਗਾ ਕਿ ਭਾਰਤ ਦੁਨੀਆ ਭਰ ਦੇ ਵਿੱਚ 28 ਸਾਲ ਦੀ ਔਸਤ ਉਮਰ ਵਾਲਾ ਹੈ, ਤੇ ਚੀਨ ਦੀ ਔਸਤ ਉਮਰ 38 ਸਾਲ ਹੈ। 10 ਸਾਲ ਦਾ ਫਰਕ, 10 ਸਾਲ ਦਾ ਸਾਡਾ ਔਸਤ ਦਾ ਫਰਕ ਹੈ। ਸੋ ਇਸ ਹਵਾਲੇ ਨਾਲ ਵੀ ਫਿਰ ਮਹਿਲਾ ਸਸ਼ਕਤੀਕਰਨ ਵੀ ਅਸੀਂ ਮੂਹਰੇ ਹਾਂ। ਤੇ ਜਿਹੜੇ ਫਾਰਮੂਲਿਆਂ ਦੇ ਉੱਤੇ ਚੀਨ ਦੁਨੀਆ ਭਰ ਚ ਮੂਹਰੇ ਆਇਆ ਸੀ, ਚਾਹੇ ਉਹ ਘਰੇਲੂ ਬਾਜ਼ਾਰ ਹੋਵੇ, ਚਾਹੇ ਉਹ ਨੌਜਵਾਨੀ ਦਾ ਮਸਲਾ ਹੋਵੇ, ਚਾਹੇ ਸਸਤੀ ਲੇਬਰ ਦਾ ਹੋਵੇ। ਸੋ ਜੇ ਜਨਸੰਖਿਆ ਵਧਣੀ ਹੈ ਤਾਂ ਲੇਬਰ ਵੀ ਸਾਰਾ ਕੋਲ ਨਹੀਂ ਸਸਤੀ ਹੋਣੀ ਹੈ ਨਾ। ਸੋ ਇਹ ਇੱਕ ਮਤਲਬ ਸਾਡੀ ਦੁਖਦਾਈ ਪੀੜ ਵੀ ਆ ਤੇ ਸਾਡੀ ਤਾਕਤ ਵੀ ਆ। ਪਰ ਦੋਵੇਂ ਪਹਿਲੂ ਨੇ ਕਿ ਸਾਡੇ ਕੋਲ ਲੇਬਰ ਇੰਨੀ ਸਸਤੀ ਔਰ ਇੰਨੀ ਗਿਣਤੀ ਚ ਹੈਗੀ ਆ। ਇਸ ਲਈ ਇਹ ਚੀਜ਼ਾਂ ਮੱਧ ਵਰਗ ਸਾਡਾ ਮਤਲਬ ਉੱਪਰ ਉੱਠ ਰਿਹਾ। ਭਾਰਤ ਦੇ ਵਿੱਚ ਕਿੰਨੇ ਹੀ ਧਿਰਾਂ ਨੂੰ ਤੁਸੀਂ ਜਾਣਦੇ ਹੋਵੋਗੇ ਜਿਹੜੇ ਆਪਣੇ ਆਪ ਨੂੰ ਮਿਡਲ ਕਲਾਸ ਚ ਗਿਣਿਆ ਜਾਂਦਾ ਜਿਨ੍ਹਾਂ ਨੂੰ, ਪਰ ਉਹ ਮਿਡਲ ਕਲਾਸ ਦੀਆਂ ਵੀ ਸਾਡੇ 8-10 ਲੇਅਰਾਂ ਨੇ। ਸੋ ਇਸ ਲਈ ਗਰੀਬ ਔਰ ਅਮੀਰ ਦੇ ਵਿਚਾਲੇ ਜਿਹੜੀ ਮਿਡਲ ਕਲਾਸ ਹੈ ਉਹਦੀਆਂ ਵੀ 7-8 ਲੇਅਰਾਂ ਨੇ। ਇਸ ਲਈ ਸਾਡੀ ਇਹ ਵੀ ਇੱਕ ਵੱਖਰੀ ਤਰ੍ਹਾਂ ਦਾ, ਇਹ ਸਾਰੀਆਂ ਤਾਕਤਾਂ ਮਿਲਾ ਕੇ ਇਸ ਮੌਕੇ ਅਸੀਂ ਵਿਸ਼ਵ ਤਾਕਤ ਬਣ ਸਕਦੇ ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਉਹ ਇਸ ਜਨਸੰਖਿਆ ਨੂੰ ਸਿਰਫ ਭੀੜ ਵਜੋਂ ਨਹੀਂ, ਇਸ ਨੂੰ ਸ਼ਕਤੀ ਵਜੋਂ ਜੇਕਰ ਵਰਤਣ ਦੀ ਕਿਸੇ ਕੋਲ ਸਮਝ ਹੋਵੇ, ਜੇ ਅਸੀਂ ਵੋਟਾਂ ਦੀ ਰਾਜਨੀਤੀ ਤੋਂ ਨਿਕਲ ਕੇ ਇਸ ਤਰ੍ਹਾਂ ਦੇ ਵਿਚਾਰ ਤੇ ਆਈ ਕਿ ਅਸੀਂ ਆਪਣੀ ਤਾਕਤ ਨੂੰ ਵਰਤਣਾ ਕਿਵੇਂ ਹੈ। ਸੋ ਇਸ ਲਈ ਉਸ ਹਵਾਲੇ ਜਦੋਂ ਮੈਂ ਦੇਖਦਾ ਤਾਂ ਇਸ ਮੌਕੇ ਅੱਜ ਭਾਰਤ ਦੇ ਜਿਹੜੇ ਅੰਕੜੇ ਨੇ 1950 ਤੋਂ ਲੈ ਕੇ UN ਦੇ ਹੁਣ ਤੱਕ ਦੇ ਅੰਕੜਿਆਂ 'ਚ ਅਸੀਂ ਪਹਿਲੀ ਵਾਰ ਦੁਨੀਆ 'ਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਮੂਹਰੇ ਹੋਏ ਆ, ਨੰਬਰ 1 ਬਣਿਆ ਭਾਰਤ 'ਚ। ਇਸ ਮੌਕੇ ਮਤਲਬ ਜੇਕਰ ਤੁਸੀਂ ਦੇਖੋ ਚੀਨ ਔਰ ਸਾਡੇ ਮੁਕਾਬਲੇ, ਤਾਂ ਚੀਨ ਸਾਡੇ ਨਾਲੋਂ ਵੱਧ ਜਿਉਣ ਦੇ ਵਿੱਚ ਮੂਹਰੇ ਆ। ਠੀਕ ਹੈ। ਉੱਥੇ ਦੇ ਲੋਕ
ਮਤਲਬ ਜਿਹੜੀ ਜ਼ਿੰਦਗੀ ਹੰਢਾਉਂਦੇ ਨੇ, ਆਪਣੀ ਜਿਉਂਦੇ ਨੇ ਆਪਣੀ ਜ਼ਿੰਦਗੀ, ਸਫ਼ਰ ਜਿੰਨੇ ਪੈਂਡਾ ਤੈਅ ਕਰਦੇ ਨੇ, ਉਹਦੇ ਵਿੱਚ ਸਾਡੇ ਨਾਲੋਂ ਮੂਹਰੇ ਨੇ, ਉਹ ਵੱਧ ਜ਼ਿੰਦਗੀ ਜਿਉਂਦੇ ਨੇ ਸਾਡੇ ਮੁਕਾਬਲੇ। ਚੀਨ ਦੀ ਔਸਤ ਉਮਰ ਮਰਦਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਹ 76 ਸਾਲ ਹੈ ਜੀ ਤੇ ਸਾਡੀ 74 ਸਾਲ ਹੈ। 2 ਸਾਲ ਦਾ ਫਰਕ ਹੈਗਾ ਔਸਤ ਉਮਰ ਦਾ। ਪਰ ਬੀਬੀਆਂ ਦੀ ਉਮਰ 'ਚ ਖਾਸਾ ਪਾੜਾ ਹੈ। ਚੀਨ ਦੇ ਵਿੱਚ ਮਹਿਲਾਵਾਂ ਦੀ ਔਸਤ ਉਮਰ 82 ਸਾਲ ਤੱਕ ਜਿਉਂਦੀਆਂ ਨੇ ਉਹ ਜੀ, ਤੇ ਸਾਡੇ 71 ਸਾਲ ਹੈ ਔਸਤ ਉਮਰ। ਇਹ ਖਾਸਾ ਫਰਕ ਹੈ। ਇੱਥੇ 10-11 ਸਾਲ ਦਾ ਫਰਕ ਹੈ, ਜਦੋਂ ਕਿ ਮਰਦਾਂ ਦੀ ਉਮਰ 'ਚ 2 ਸਾਲ ਦਾ ਔਸਤ ਦਾ ਫਰਕ ਹੈ। ਪਰ ਜਦੋਂ ਮੈਂ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਸਾਡੀ ਉਮਰ ਔਸਤ ਉਮਰ 28 ਸਾਲ ਆ ਤੇ ਉਹਨਾਂ ਦੀ 34 ਸਾਲ ਆ, ਉੱਥੇ 38 ਸਾਲ ਆ, ਉੱਥੇ 10 ਸਾਲ ਦਾ ਫਰਕ ਹੈਗਾ 28 ਔਰ 38 ਚ। ਪਰ ਜਦੋਂ ਮੈਂ ਓਵਰਆਲ ਦੇਖਦਾ ਤੁਸੀਂ ਹੈਰਾਨ ਹੋਵੋਗੇ, ਮਤਲਬ ਨਵੇਂ ਜੰਮੇ ਜਵਾਕ ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਨੇ ਸਾਡੇ ਕੋਲ, ਨੌਜਵਾਨ ਨੇ, ਉਹ ਕੁੱਲ ਆਬਾਦੀ ਦਾ 25% ਹੈ ਸਾਡਾ। ਭਾਰਤ ਦੀ ਕੁੱਲ ਆਬਾਦੀ ਦਾ 25% ਸਾਡਾ 0 ਤੋਂ ਲੈ ਕੇ 14 ਸਾਲ ਤੱਕ ਵਾਲੇ। ਫਿਰ ਇਹ ਤੋਂ ਉੱਪਰ ਆ ਜਾਓ, ਕਹਿੰਦੇ ਕਿ 64-65 ਸਾਲ ਤੱਕ ਵਾਲਾ ਬੰਦਾ ਸਾਡਾ ਇੱਥੇ ਮਤਲਬ ਕਿ ਮੁੱਖ ਧਾਰਾ 'ਚ ਰਹਿੰਦਾ ਨਾ। ਸੋ 15 ਸਾਲ ਤੋਂ ਲੈ ਕੇ 64 ਸਾਲ ਤੱਕ ਵਾਲੇ ਸਾਡੇ 68% ਨੇ। ਆਹ ਸਭ ਤੋਂ ਸਾਡਾ ਸਭ ਤੋਂ ਵੱਧ ਉਮਰ ਵਾਲੇ ਇਹਦੇ ਵਿੱਚ ਆਉਂਦੇ ਨੇ। 14 ਤੋਂ ਬਾਅਦ 15 ਸਾਲ ਤੋਂ ਲੈ ਕੇ 68 ਸਾਲ ਤੇ ਫਿਰ ਆ ਗਿਆ ਬਜ਼ੁਰਗੀ, ਸੀਨੀਅਰ ਸਿਟੀਜ਼ਨ 65 ਸਾਲ ਤੋਂ ਉੱਪਰ। 65 ਸਾਲ ਤੋਂ ਉੱਪਰ ਵਾਲੀ ਆਬਾਦੀ ਸਿਰਫ 7% ਹੈ ਸਾਡੇ ਤੇ ਇਸ ਲਈ ਆ ਤਾਕਤ ਸਾਡੇ ਕੋਲ। 0 ਤੋਂ 14 ਸਾਲ ਵਾਲੇ 25%, ਮਤਲਬ ਲਗਭਗ 35 ਕਰੋੜ ਆਬਾਦੀ, ਤੇ ਚੀਨ ਦੇ ਕੋਲੇ ਸਿਰਫ 17%, 24 ਕਰੋੜ ਆਬਾਦੀ। ਸਾਡੀ ਇਹ ਆਬਾਦੀ 25% ਹੈ, ਉਹਨਾਂ ਦੀ 17% ਹੈ। ਸਾਡੀ 35 ਕਰੋੜ ਹੈ, ਉਹਨਾਂ ਦੀ ਸਿਰਫ 24 ਕਰੋੜ ਹੈ। ਉਸ ਤੋਂ ਬਾਅਦ 15 ਤੋਂ 64 ਸਾਲ ਸਾਡੀ ਹੈਗੀ 68% ਆਬਾਦੀ, ਲਗਭਗ 97 ਕਰੋੜ ਮੈਜੋਰਟੀ। ਉਹਨਾਂ ਦੀ ਹੈਗੀ ਸਿਰਫ ਸਾਡੇ ਨਾਲ ਇੱਥੇ ਉਹ ਵੱਧ ਨੇ, ਸਾਡੇ ਨਾਲ 98 ਕਰੋੜ ਨੇ ਉਹ। ਅਸੀਂ 97 ਉਹ 98 ਨੇ। ਇਹਦੇ ਵਿੱਚ ਕਿਉਂਕਿ ਬਜ਼ੁਰਗਾਂ ਵਾਲੇ ਵੀ ਅੰਕੜਾ ਵਿੱਚ ਆਉਂਦਾ ਨਾ ਉਹਨਾਂ ਦਾ ਜੀ। 65 ਸਾਲ ਤੋਂ ਉੱਪਰ ਵਾਲੇ ਸਾਡੇ ਕੋਲ 7% ਨੇ, ਉਹਨਾਂ ਕੋਲ 14% ਨੇ ਤੇ ਉਹਨਾਂ ਕੋਲ ਬਜ਼ੁਰਗ ਵੱਧ ਨੇ ਸਾਡੇ ਨਾਲ। ਸਾਡੀ 10 ਕਰੋੜ ਹੈ ਆਬਾਦੀ 7% ਵਾਲੀ, ਉਹਨਾਂ ਦੀ 20 ਕਰੋੜ ਹੈ, ਦੁੱਗਣੀ ਆ ਸਾਡੇ ਨਾਲ। ਹੁਣ ਜਦੋਂ ਇਹਨੂੰ ਹੋਰ ਮਤਲਬ ਬਰੀਕੀ ਦੇ ਵਿੱਚ ਦੇਖਦੇ ਹਾਂ ਅਸੀਂ, 35 ਸਾਲ ਤੋਂ ਘੱਟ ਵਾਲੇ, ਹੁਣ ਆ 0 ਤੋਂ 14 ਵਾਲੇ ਵੀ ਆ ਗਏ, 15 ਤੋਂ 34 ਤੱਕ ਵਾਲੇ ਆ ਗਏ। 35 ਸਾਲ ਤੋਂ ਘੱਟ ਵਾਲੀ ਸਾਡੀ ਆਬਾਦੀ 66% ਹੈ। ਤੇ ਇੱਥੋਂ ਦਾ ਲਾ ਲਓ ਕਿ ਸਾਡੇ ਕੋਲ ਕਿੰਨੀ ਵੱਡੀ ਤਾਕਤ ਹੈ ਕਿ ਭਾਰਤ ਦੇ ਕੋਲ 35 ਸਾਲ ਤੋਂ ਘੱਟ ਵਾਲੀ ਆਬਾਦੀ 66% ਹੈ ਵਰਕਫੋਰਸ ਸਾਡੀ। ਅਸੀਂ 50% ਤੋਂ ਉੱਪਰ ਜਾ ਕੇ 66% ਆਬਾਦੀ, ਲਗਭਗ 70% ਦੇ ਕਰੀਬ ਸਾਡੇ ਕੋਲ ਜਨਸੰਖਿਆ ਨੌਜਵਾਨ ਹੈ। ਤੇ ਤਾਂ ਹੀ ਆਇਆ ਕਿ ਸਾਡੀ ਔਸਤ ਉਮਰ 28 ਸਾਲ ਨਿਕਲ ਕੇ ਆਉਂਦੀ ਹੈ। ਚਲੋ, ਦੁਨੀਆ ਭਰ ਦੇ ਵਿੱਚ ਰਾਜਕਰਨ ਜੀ ਇਸ ਮੌਕੇ ਲਗਭਗ 8 ਅਰਬ ਲੋਕ ਨੇ ਜੀ, ਤੇ 8 ਅਰਬ ਦੇ ਵਿੱਚੋਂ ਭਾਰਤ 142 ਕਰੋੜ 86 ਲੱਖ ਹੈ। ਮਤਲਬ ਜੇਕਰ ਤੁਸੀਂ ਇਹਦੀ ਐਵਰੇਜ ਕੱਢੋਗੇ ਤਾਂ ਦੁਨੀਆ ਦੀ 17.6% ਆਬਾਦੀ ਭਾਰਤ 'ਚ ਰਹਿੰਦੀ ਹੈ ਜੀ, ਦੁਨੀਆ ਭਰ ਦੀ। ਤੇ ਵਿਸ਼ਵ ਦੀ 17.6% ਆਬਾਦੀ ਜੇਕਰ ਭਾਰਤ 'ਚ ਹੈ ਤਾਂ ਇਹਦਾ ਮਤਲਬ ਦੁਨੀਆ ਦਾ ਹਰ 6ਵਾਂ ਵਿਅਕਤੀ ਭਾਰਤੀ ਆ। ਤੇ ਅਸੀਂ ਹੁਣ ਬਿਲਕੁਲ ਜੀ ਫਿਰ ਦੁਨੀਆ 'ਚ ਨੰਬਰ 1 ਬਣ ਗਏ ਆ। ਉਹ ਗਿਣਤੀ ਪੱਖੋਂ ਬਣੇ ਹੋਈ ਹੈ, ਉਹ ਜਨਸੰਖਿਆ ਪੱਖੋਂ ਬਣੀ ਹੋਈ ਹੈ, ਆਬਾਦੀ ਪੱਖੋਂ ਬਣੀ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਸਾਡੇ ਅਜੇ ਸਿੱਖਿਆ ਦਾ ਮਸਲਾ ਖੜਾ ਹੈ, ਅਜੇ ਸਿਹਤ ਦਾ ਮਸਲਾ ਖੜਾ ਹੈ, ਅਜੇ ਪਿੰਡਾਂ 'ਚ ਗਲੀਆਂ ਨਾਲੀਆਂ ਦਾ ਮਸਲਾ ਖੜਾ ਹੈ, ਅਜੇ ਜਵਾਕਾਂ ਨੂੰ ਪੂਰੇ ਮਤਲਬ ਅਸੀਂ ਰੱਜਵੀਂ ਰੋਟੀ ਨਹੀਂ ਦੇ ਪਾਉਂਦੇ। ਕੁਪੋਸ਼ਣ ਵਾਲੇ ਮਾਮਲੇ ਸਾਡੇ ਦੇਸ਼ 'ਚ ਕਿੰਨੇ ਜ਼ਿਆਦਾ ਨੇ। ਉਹ ਅਨਾਜ 'ਚ ਅਸੀਂ ਭੰਡਾਰ ਭਰ ਕੇ ਰੱਖਦੇ ਹਾਂ। ਸੋ ਇਹ ਮਾਮਲੇ ਅਜੇ ਖੜੇ ਨੇ। ਸੋ ਅਜੇ ਅਸੀਂ ਪੂਰੀਆਂ ਸਕੂਲਾਂ ਦੀਆਂ ਕੰਧਾਂ ਨਹੀਂ, ਚਾਰ ਦੀਵਾਰੀ ਨਹੀਂ ਬਣਾ ਸਕੇ, ਸਕੂਲਾਂ 'ਚ ਪਖਾਨੇ ਤੱਕ ਨਹੀਂ ਪੂਰੇ ਬਣਾ ਸਕੇ, ਪੀਣ ਵਾਲੇ ਪਾਣੀ ਦਾ ਪੂਰਾ ਪ੍ਰਬੰਧ ਨਹੀਂ ਕਰ ਸਕੇ, ਅਜੇ ਹਰ ਘਰ ਤੱਕ ਬਿਜਲੀ ਨਹੀਂ। ਹਾਂ, ਹੁਣ ਅਸੀਂ ਮਤਲਬ ਕਿ ਚੰਦ ਤੱਕ ਪਹੁੰਚ ਗਏ ਹਾਂ, ਸਾਡੇ ਕੋਲ ਪਰਮਾਣੂ ਜਹਾਜ਼ ਆ ਗਏ ਨੇ। ਸੋ ਇਸ ਲਈ ਕੁਝ ਬੁਨਿਆਦੀ ਚੀਜ਼ਾਂ ਤੇ ਅਜੇ ਵੀ ਗੌਰ ਕਰਨ ਦੀ ਲੋੜ ਹੈ। ਬੇਸ਼ੱਕ ਇਸ ਨੂੰ ਵੀ ਹੋ ਸਕਦਾ ਕੋਈ ਪਾਰਟੀ ਆਪਣੀ ਜਿੱਤ ਵਜੋਂ ਦੇਖ ਲਵੇ ਕਿ ਸਾਡੇ ਸਰਕਾਰ ਦੇ ਸਮੇਂ ਦੁਨੀਆ ਦੀ ਆਬਾਦੀ ਵਧੀ ਕੇ ਸਾਡਾ ਯੋਗਦਾਨ ਹੈ। ਸੋ ਇਸ ਲਈ ਇੱਥੇ ਵੀ ਕਈ ਮਤਲਬ ਕਿ ਇਹਦਾ ਰਾਜਨੀਤਿਕ ਫਾਇਦਾ ਲੈਣ ਲਈ ਵੀ ਕੁਝ ਵੀ ਕਹਿ ਸਕਦੇ ਨੇ। ਪਰ ਫਿਲਹਾਲ ਅਸੀਂ ਦੁਨੀਆ 'ਚ ਜਨਸੰਖਿਆ ਪੱਖੋਂ ਨੰਬਰ 1 ਹੋ ਗਏ ਹਾਂ। ਪਰ ਆਪਣੀ ਇਸ ਗਿਣਤੀ ਨੂੰ ਅਸੀਂ ਕਿਹੜੀ ਤਾਕਤ ਵਜੋਂ ਕਿਵੇਂ ਵਰਤਣਾ, ਇਹ ਦੇਖਣ ਵਾਲੀ ਗੱਲ ਹੋ ਗਈ। ਇਸ ਸਕਿੱਲ ਨੂੰ ਅਸੀਂ ਉਪਯੋਗ 'ਚ ਕਿਵੇਂ ਲਿਆ ਕੇ ਦੇਸ਼ ਨੂੰ ਆਰਥਿਕ ਤੌਰ ਤੇ ਕਿਵੇਂ ਉੱਪਰ ਲੈ ਕੇ ਜਾਣਾ, ਇਹਦੇ ਲਈ ਕੀ ਕੋਈ ਉਪਰਾਲਾ ਹੋਣ ਦਾ, ਕੋਈ ਨੀਤੀ ਘੜਨ ਦਾ ਕੋਈ ਹੈ, ਜਾਂ ਆਉਣ ਵਾਲੇ ਸਮੇਂ ਦੀ ਜਿਹੜੀ ਆਬਾਦੀ 167 ਕਰੋੜ ਤੱਕ ਜਾਣੀ ਹੈ ਇਹ ਜੀ,
ਉਸ ਤੋਂ ਬਾਅਦ ਫਿਰ ਮੋੜਾ ਪੈਣਾ ਸ਼ੁਰੂ ਹੋਣਾ, ਉਹ ਦੇਖਣ ਵਾਲੀ ਗੱਲ ਹੋਏਗੀ। ਦੀਪਕ ਜੀ, ਇਸ 'ਚ ਨੌਜਵਾਨਾਂ ਦੀ ਹੁਣ ਆਪਾਂ ਜਿੱਦਾਂ ਇਹ ਆંકੜੇ ਦੱਸਦੇ ਆ ਵੀ ਮੈਜੋਰਟੀ ਆ ਵੀ 66% 35 ਸਾਲ ਤੋਂ ਘੱਟ ਦੀ ਉਮਰ ਵਾਲੀ ਕੁੱਲ ਆਬਾਦੀ ਜਿਹੜੀ ਆ, ਯਾਨੀ ਕਿ ਵਰਕ ਫੋਰਸ ਬਹੁਤ ਤਗੜੀ ਆ, ਜਵਾਨ ਆ, ਵੀ ਬਿਲਕੁਲ ਜਿੱਦਾਂ ਦਾ ਮਰਜ਼ੀ ਕੰਮ ਕਰਾ ਲਓ, ਕਰਨ ਨੂੰ ਤਿਆਰ ਆ। ਪਰ ਨਾਲ ਦੇ ਨਾਲ ਜਿਹੜੀ ਅਨਇੰਪਲੋਇਮੈਂਟ ਆ, ਬੇਰੁਜ਼ਗਾਰੀ ਆ, ਇਹਨਾਂ ਨੌਜਵਾਨਾਂ ਦੀ ਕੰਮ ਕਰਨ ਦੀ ਉਮਰ ਦੇ ਵਿੱਚ ਪ੍ਰੀਖਿਆਵਾਂ ਹੁੰਦੀਆਂ, ਕੇਸ ਚੱਲਦੇ ਰਹਿੰਦੇ ਆ, ਉਹ ਕਿਸੇ ਪਾਸੇ ਤਣ ਪੱਤਣ ਨਹੀਂ ਲੱਗਦੇ। ਇਹ ਨੌਜਵਾਨੀ ਕਿਤੇ ਅਜਾਈਂ ਤਾਂ ਨਹੀਂ ਗਵਾਈ ਜਾ ਰਹੇ? ਚੁਣੌਤੀਆਂ ਵੀ ਨਾਲ ਇਸ ਤੇ ਇੰਨੀ ਬਿਲਕੁਲ ਆਬਾਦੀ ਦੇ ਬਿਲਕੁਲ, ਇਹ ਆਉਣੀਆਂ। ਵੱਡੀਆਂ ਚੁਣੌਤੀਆਂ ਨੇ। ਵੈਸੇ ਆਪਾਂ ਗੱਲ ਤਾਂ ਕਰ ਰਹੇ ਹਾਂ ਕਿ ਭਾਰਤ 'ਚ ਜਿਹੜੀ ਸਾਡੀ ਉਮਰ ਹੈ ਉਹ 28 ਸਾਲ ਹੈ, ਔਸਤ ਉਮਰ ਹੂੰ ਹੈ ਨਾ। ਤੇ ਆਪਾਂ ਜਿਵੇਂ ਗੱਲ ਕरें ਕਿ 35 ਸਾਲ ਤੋਂ ਘੱਟ ਵਾਲੇ ਸਾਡੇ 66% ਹੀ ਨੇ, ਪਰ ਉਹਨਾਂ ਚੋਂ ਕੋਈ ਟੈਂਕੀਆਂ ਤੇ ਚੜਿਆ, ਕੋਈ ਹੂੰ ਜਹਾਜ਼ ਚੜਿਆ ਹੈ, ਕੋਈ ਟੀਕੇ ਲੈ ਕੇ ਬੈਠਾ ਹੈ, ਕੋਈ ਗੋਲੀਆਂ ਕੈਪਸੂਲ ਲੈ ਰਿਹਾ ਹੈ ਨਾ। ਤੇ ਕੁਝ ਨੇ ਜਿਹੜੇ ਗਰਾਊਂਡ 'ਚ ਦਿਖਦੇ ਨੇ ਜਾਂ ਨੌਕਰੀਆਂ ਕਰਦੇ ਜਾਂ ਆਪਣਾ ਕਾਰੋਬਾਰ ਕਰਦੇ ਨੇ, ਉਹ ਗਿਣਤੀ ਬਹੁਤ ਥੋੜੀ ਹੁੰਦੀ ਹੈ। ਹੂੰ ਤੁਸੀਂ ਕਾਲਜ ਯੂਨੀਵਰਸਿਟੀਆਂ ਦੇ ਉਹ ਦੇਖਿਆ ਕਰੋ, ਜਦੋਂ ਪਲੇਸਮੈਂਟ ਸਿਸਟਮ ਹੁੰਦਾ ਨਾ, ਜੀ ਤਾਂ ਉਹਦੇ ਵਿੱਚ ਉਹ ਅਖਬਾਰਾਂ ਚਲਾਉਂਦੇ ਨੇ ਕਿ ਸਾਡੀ ਯੂਨੀਵਰਸਿਟੀ, ਸਾਡੇ ਕਾਲਜ ਦੇ 4 ਵਿਦਿਆਰਥੀਆਂ ਨੂੰ ਇੰਨੇ ਸਾਲਾਨਾ ਪੈਕੇਜ ਤੇ ਨੌਕਰੀ ਮਿਲੀ। ਜੀ ਪਰ ਵਿਦਿਆਰਥੀ ਤੁਹਾਡੇ ਕੋਲ 10,000 ਪੜ੍ਹ ਕੇ ਗਿਆ ਉਸ ਸਾਲ 'ਚ, ਬਿਲਕੁਲ। ਤੇ ਪੈਕੇਜ ਤੁਸੀਂ ਦਿਖਾ ਰਹੇ ਹੋ 4 ਜਣਿਆਂ ਦਾ, ਤੇ ਬਾਕੀ ਕਿੱਥੇ ਗਏ? ਹੂੰ ਸੋ ਉਹੀ ਹਾਲ ਦੇਸ਼ ਨੂੰ ਲੈ ਕੇ ਹੈ ਕਿ ਅਸੀਂ ਅੰਕੜਿਆਂ 'ਚ ਮਤਲਬ ਦੇਖਦੇ ਹਾਂ, ਅਸੀਂ ਗਿਣਤੀ 'ਚ ਬਹੁਤ ਹੈ, ਪਰ ਉਹ ਨੌਜਵਾਨੀ ਦਾ ਕੀਤਾ ਕੀ? ਉਸ ਨੌਜਵਾਨੀ ਨੂੰ ਰੁਜ਼ਗਾਰ ਕਿਹੜਾ ਦਿੱਤਾ? ਅਜੇ ਤੱਕ ਤਾਂ ਸਾਡੀ ਅੱਧੀ ਤੋਂ ਵੱਧ ਆਬਾਦੀ ਸੀਨੀਅਰ ਸੈਕੰਡਰੀ ਦੀ ਪੜ੍ਹਾਈ ਤੱਕ ਨਹੀਂ ਅੱਗੇ ਟੱਪਦੀ, ਜੀ ਉਹ ਮਸਲਾ ਖੜਾ ਹੈ। ਅਜੇ ਤਾਂ ਅਸੀਂ ਸਾਰਿਆਂ ਨੂੰ ਪ੍ਰਾਇਮਰੀ ਸਕੂਲ ਤੱਕ ਨਹੀਂ ਲਿਜਾ ਪਾਏ, ਉਹ ਮਸਲਾ ਖੜਾ ਹੈ। ਸੋ ਇਸ ਲਈ ਇਹ ਸਮੱਸਿਆ, ਪਰ ਜਦੋਂ ਮੈਂ ਜਵਾਨੀ ਦੇ ਹਿਸਾਬ ਨਾਲ ਵੀ ਦੇਖਦਾ ਤਾਂ ਇਹ ਇੱਕ ਹੋਰ ਫਿਕਰਮੰਦੀ ਵਾਲਾ ਪਹਿਲੂ ਹੈ ਸਾਰੇ ਦੇ ਵਿੱਚੋਂ, ਜਿੱਥੇ ਇਹ ਲੱਗਦਾ ਕਿ ਭਾਰਤ 28% ਮਤਲਬ 28 ਸਾਲ ਵਾਲੇ ਸਾਡੇ ਕੋਲ ਵੱਧ ਨੇ, ਹੈ ਨਾ। ਆਬਾਦੀ ਸਾਡੀ 66% 35 ਸਾਲ ਤੋਂ ਘੱਟ ਵਾਲੀ ਆ। ਉੱਥੇ ਮੈਂ ਇੱਕ ਹੋਰ ਫਿਕਰਮੰਦੀ ਜੋ ਤੁਹਾਨੂੰ ਜਾਣੂ ਕਰਾ ਦੇਣਾ ਕਿ ਪੰਜਾਬ 'ਚ ਤੇ ਕੇਰਲ 'ਚ ਸਭ ਤੋਂ ਵੱਧ ਬਜ਼ੁਰਗ ਜੀ ਸਾਡੇ ਨਾਲੋਂ। ਜੇਕਰ ਦੇਸ਼ 'ਚ ਨੌਜਵਾਨ ਵੱਧ ਪੈਦਾ ਕਰਨ ਵਾਲੇ ਸੂਬੇ ਕੋਈ ਹੈਗੇ ਨੇ ਤਾਂ ਯੂਪੀ ਤੇ ਬਿਹਾਰ ਹੈ। ਜੀ ਤੇ ਇਸੇ ਲਈ ਫਿਰ ਲੇਬਰ 'ਚੋਂ ਦਿਖਦੇ ਨੇ, ਹੂੰ ਇਸੇ ਲਈ ਕੰਮ 'ਚੋਂ ਦਿਖਦੇ ਨੇ। ਰੇਲ ਦਾ ਇਮਤਿਹਾਨ ਹੋਵੇ ਤਾਂ ਵੀ ਉਹ ਨੇ, ਪੁਲਿਸ ਦਾ ਇਮਤਿਹਾਨ ਹੋ ਤਾਂ ਵੀ ਉਹ ਨੇ, ਹੈ ਨਾ। ਕਿਤੇ ਕੋਈ ਦੂਸਰੇ ਧੰਦੇ ਹੋਣ ਉਹ ਵੀ ਉਹ ਨੇ, ਹੈ ਨਾ। ਕਿਤੇ ਹੱਥੀ ਸਕਿੱਲ ਵਾਲੇ ਕੰਮ ਹੋਣ ਉਹ ਵੀ ਉਹ ਨੇ। ਤੇ ਸਾਡੇ ਵਾਲੇ ਨਾ ਕੰਮ ਨੂੰ ਹੱਥ ਲਾ ਕੇ ਰਾਜੀ, ਤੇ ਨਾ ਹੁਣ ਅਸੀਂ ਕਹਾਂਗੇ ਜੀ ਅਸੀਂ ਉਨੀ ਸ਼ਕਤੀ ਰੱਖਦੇ ਹਾਂ, ਕਿਉਂਕਿ ਸਾਨੂੰ ਤਾਂ ਚਿੱਟਿਆਂ ਤੇ ਲਾਤਾ, ਸਾਨੂੰ ਤਾਂ ਮਤਲਬ ਕਿੱਲੇ ਵੇਚ ਕੇ ਵਿਦੇਸ਼ ਭੇਜਣ ਤੇ ਲਾਤਾ। ਸੋ ਇਹ ਸਵਾਲ ਵੀ ਖੜੇ ਨੇ ਨਾਲ ਨਾਲ। ਪਰ ਆਹ ਇੱਕ ਨਵੀਂ ਫਿਕਰਮੰਦੀ ਆ ਕਿ ਇਸ ਮੌਕੇ ਜਿਹੜੀ ਇਹ ਰਿਪੋਰਟ, ਸੰਯੁਕਤ ਜਿਹੜੀ ਰਾਸ਼ਟਰ ਦੀ ਰਿਪੋਰਟ ਆਈ ਆ, ਉਹਦੇ ਮੁਤਾਬਕ ਭਾਰਤ ਦੇ ਸੂਬਿਆਂ ਦੀ ਆਬਾਦੀ ਵਿੱਚ ਦੂਸਰਿਆਂ ਤੋਂ ਅਸੀਂ ਵੱਖਰੇ ਕਿਵੇਂ ਆ। ਇੱਥੇ ਮਾਮਲੇ 'ਚ ਅਸੀਂ ਖੜਾਂਗੇ ਪੰਜਾਬ ਤੇ ਕੇਰਲਾ, ਬਜ਼ੁਰਗ ਆਬਾਦੀ ਜ਼ਿਆਦਾ ਹੈ, ਠੀਕ ਹੈ, ਚਿੰਤਾਜਨਕ। ਜਦੋਂ ਕਿ ਬਿਹਾਰ ਤੇ ਉੱਤਰ ਪ੍ਰਦੇਸ਼ 'ਚ ਨੌਜਵਾਨਾਂ ਦੀ ਆਬਾਦੀ ਵੱਧ ਹੈ। ਹੂੰ ਇੱਥੋਂ ਹਿਸਾਬ ਲਾ ਲਓ। ਤੇ ਭਾਰਤ 'ਚ ਆਬਾਦੀ ਅਗਲੇ 3 ਦਹਾਕਿਆਂ ਤੱਕ ਵਧਣ ਦੀ ਉਮੀਦ ਹੈ, ਕਹਿੰਦੇ। ਤੇ ਇਸ ਲਈ ਇਹ ਪਹਿਲੂ ਬਿਲਕੁਲ ਤੁਹਾਡਾ ਸਵਾਲ ਦਰੁਸਤ ਹੈ ਕਿ ਸਾਡੇ ਮੂਹਰੇ ਚੁਣੌਤੀ ਬਹੁਤ ਵੱਡੀ ਹੈ ਕਿ ਸਾਡੇ ਕੋਲ ਜਿੰਨੀ ਸੰਖਿਆ 'ਚ ਨਵੀਂ ਪੈਦਾਵਾਰ ਆ ਰਹੀ ਆ, ਉਹਨਾਂ ਨੂੰ ਅਸੀਂ ਸੰਭਾਲਣਾ ਕਿਵੇਂ ਹੈ, ਲਾਉਣਾ ਕਿਵੇਂ। ਸਾਡੇ ਕੋਲ ਤਾਂ ਉਪਜਾਊ ਜ਼ਮੀਨ ਘਟਦੀ ਜਾ ਰਹੀ ਹੈ। ਅਸੀਂ ਤਾਂ ਕੰਕਰੀਟ ਦੇ ਜੰਗਲ ਉਸਾਰੀ ਜਾਂਦੇ ਹਾਂ ਕਿ ਫਲੈਟ ਬਣਾ ਦਿਓ, ਮਕਾਨ ਬਣਾ ਦਿਓ, ਤੇ ਉਹ ਘਰ ਚਲਾਉਣ ਲਈ, ਚੁੱਲ੍ਹਾ ਮੰਗਾਉਣ ਲਈ ਵੀ ਤਾਂ ਕੁਝ ਰੁਜ਼ਗਾਰ ਚਾਹੀਦਾ ਹੈ। ਰਾਸ਼ਨ ਕਿੱਥੋਂ? ਕਿ ਸਾਰੀ ਗੈਂਗਸਟਰ ਬਣਾਉਣੇ ਆ, ਸਾਰੀ ਚਿੱਟੇ ਤੇ ਲਾਉਣੇ ਆ, ਸਾਰੀ ਵਿਦੇਸ਼ ਭੇਜਣੇ ਆ। ਸੋ ਇਸ ਲਈ ਇਹ ਸਵਾਲ ਵੀ ਖੜੇ ਆ। ਸੋ ਸਰਕਾਰਾਂ ਤਾਂ ਕਹਿੰਦੀਆਂ ਨਾ ਅਸੀਂ ਸਕੂਲ ਪੱਧਰ ਤੇ ਆਈਲੈਟਸ ਸ਼ੁਰੂ ਕਰਤੇ, ਆਈਲੈਟਸ ਕਰੋ ਤੇ ਆਪੇ ਚੱਲ ਜਾਓ, ਮਤਲਬ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਇੱਥੇ ਤਾਂ ਇਹੀਆਂ ਸਰਕਾਰਾਂ ਵੀ ਆਈਆਂ ਕਿ ਪ੍ਰਾਈਵੇਟ ਕਾਲਜਾਂ ਦੀਆਂ ਪਲੇਸਮੈਂਟਾਂ ਨੂੰ ਆਪ ਫੋਟੋਆਂ ਖਿਚਾ ਕੇ ਬਣਾਈ ਜਾਂਦੇ ਕਿ ਅਸੀਂ ਨੌਕਰੀ ਲਵਾ ਰਹੇ ਹਾਂ। ਸੋ ਇਸ ਲਈ ਇਹ ਸਵਾਲ ਬਹੁਤ ਵੱਡਾ ਪੰਜਾਬ ਮੂਰੇ, ਭਾਰਤ ਮੂਰੇ, ਵੱਖ-ਵੱਖ ਸੂਬਿਆਂ ਮੂਰੇ ਖੜਾ ਹੈ ਕਿ ਅਸੀਂ ਆਬਾਦੀ ਪੱਖੋਂ ਤਾਂ ਨੰਬਰ 1 ਹੋ ਗਏ ਹਾਂ, ਪਰ ਇਸ ਜਵਾਨੀ ਨੂੰ ਲੀਹ ਤੇ ਕਿਵੇਂ ਲਾਉਣਾ, ਕਿਸੇ ਟਰੈਕ ਤੇ ਕਿਵੇਂ ਚੜਾਉਣਾ, ਇਸ ਨੂੰ ਕਿਸੇ ਸਿਖਰ ਤੇ ਕਿਵੇਂ ਪਹੁੰਚਾਉਣਾ, ਇਹ ਵੱਡਾ ਚੁਣੌਤੀ ਖੜੀ ਹੈ ਜੀ। ਜੀ ਬਿਲਕੁਲ, ਸਰੋਤਾਂ ਦੀ ਘਾਟ ਆਉਣ ਵਾਲੇ ਸਮੇਂ 'ਚ ਇੰਨਿਆਂ ਨੂੰ ਕਿੱਦਾਂ ਜਿਹੜਾ ਆ ਉਹ ਪਾਲਣਾ ਆ, ਕਰਨਾ ਆ, ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਇਸ ਟਾਈਮ ਸਾਹਮਣੇ ਦਰਪੇਸ਼ ਰਹਿਣਗੀਆਂ।